अस्सलाम वालेकुम जी। अज वेखो साडे को रौनक लगी बाई सजाद इंटरनेशनल कबड्डर ते साडे मिलान वास्ते। आ वेखो सफदर शाह साहब गुजर रहे थे तो इन्होंने आख्या भी चलो मिल के जाने। शमस लतीफ साहब साबका कबड्डर साई जी माशाअल्लाह ते नाल मोहम्मद खान कबड्डर हैं जी, ये सानू मिलने वास्ते आए। बड़ी मेहरबानी भाई सजाद सफदर शाह साहब, बहुत मेहरबानी। तुसी कोई माड़ी जी विच सुनाओ कोई नज़म। ਅੱਜ ਅੰਜਮ ਸਰੋਈਆ ਜੀ ਤੁਹਾਡਾ ਚੈਨਲ ਵੀ ਪੰਜਾਬੀ ਸਕਾਫਤ ਨੂੰ ਪ੍ਰਮੋਟ ਕਰਦਾ ਔਰ ਦੇਸੀ ਗੱਲਾਂ ਕਰਨੀਆਂ, ਪੰਜਾਬੀ ਬਜ਼ੁਰਗ ਬੈਠੇ ਹੋਏ ਆ। ਪਰ ਇੱਕ ਨਜ਼ਮ ਸੁਣਾ ਦਿੰਨੇ ਆ ਕਿ ਸਾਡੀ ਰਹਿਤਲ ਬੈਤ ਖੜੀਚ ਗਈ, ਸਾਨੂੰ ਸ਼ਹਿਰਾਂ ਲਾ ਲਈ ਸਨ। ਸਾਡੀ ਰਹਿਤਲ ਬੈਤ ਖੜੀਚ ਗਈ, ਸਾਨੂੰ ਸ਼ਹਿਰਾਂ ਲਾ ਲਈ ਸਨ। ਅੱਜ ਮੁੜ ਮੁੜ ਚੇਤੇ ਆਉਂਦੇ ਜੰਡ ਬੋੜ ਸ਼ਰੀਆਂ ਵਣ ਤੇ ਉਹ ਖਿੱਦੂ ਪੀਂਗਾ ਠੀਕਰੀਆਂ ਅਤੇ ਗੁੱਡੀ ਗੁੱਡੇ ਦੀ ਜੰਜ। ਕਿਤੇ ਲੁਕਣ ਮੀਟੀ ਖੇਡਣਾ, ਕਿਤੇ ਡੰਡਾ ਡੁੱਕ ਤੇ ਵੰਜ, ਤੇ ਬੰਨ ਢੋਡੇ ਲੋੜੀ ਮੰਗਣਾ ਅਤੇ ਘਰ ਘਰ ਪਾਉਣਾ ਸ਼ੋਰ। ਉਹ ਅੱਡੀਆਂ ਗੋਡੇ ਰਗੜਨਾ, ਮੀਂਹ ਪੈਣਾ ਜ਼ੋਰੋ ਜ਼ੋਰ, ਤੇ ਉਹ ਸਾਂਝਾ ਛੱਪੜ ਪਿੰਡ ਦਾ ਜਿੱਥੇ ਪਸ਼ੂ ਨਵਾਉਣੇ ਰੱਜ। ਉਹ ਇੱਕ ਦੂਜੇ ਨੂੰ ਡੋਬਣਾ, ਫਿਰ ਭਾਜੋ ਭਾਈਆ ਭੱਜ, ਤੇ ਮਾਵਾਂ ਦਾ ਘਰੇ ਉਡੀਕਣਾ ਭੈਣਾਂ ਦੇ ਕਰਨੇ ਤੇ, ਅਤੇ ਗੱਭਰੂਆਂ ਕੌਡੀ ਖੇਡਣੀ, ਕਿਤੇ ਰੱਜ ਰੱਜ ਖਾਣੇ ਘੇ, ਤੇ ਮਟਿਆਰਾਂ ਵਿੱਚ ਤਰਿੰਗਣੀ, ਤੇ ਗੱਭਰੂ ਵਿੱਚ ਮੈਦਾਨ। ਉਹ ਪੱਗਾਂ ਸ਼ਿਮਲੇ ਵਾਲੀਆਂ, ਉਹ ਪਰਿਆ ਉਹ ਪ੍ਰਧਾਨ, ਤੇ ਉਹ ਪੁੱਤਰ ਧਰਤੀ ਮਾਂ ਦੇ ਜਿੰਨਾ ਕਦੇ ਨਾ ਤੋੜੇ ਮਾਨ। ਯਾਰਾਂ ਤੋਂ ਸਿਰ ਨੂੰ ਵਾਰਨਾ, ਵੀਰਾਂ ਤੋਂ ਵਾਰਨੀ ਜਾਨ। ਪਰ ਇਹ ਰਹਿਤਲ ਦੇਸ਼ ਪੰਜਾਬ ਦੀ ਅਸੀਂ ਬੈਠੇ ਮਨੋਂ ਵਸਾਰ। ਅਸਾਂ ਆਪ ਵਸੇਬਾ ਬਦਲਿਆ, ਅਸੀਂ ਗਏ ਪਿਛੋਕੜ ਹਾਰ। ਤੇ ਹੁਣ ਕੀ ਹੁੱਕਿਆਂ ਦਾ ਗੁੜਕਣਾ, ਕੀ ਹਿੱਕਣੇ ਡੰਗਰ ਢੋਰ। ਅਸਾਂ ਆਪਣੇ ਆਪ ਨੂੰ ਲੁੱਟਿਆ, ਅਸੀਂ ਆਪੇ ਹੀ ਆਪਣੇ ਚੋਰ। ਹੁਣ ਕੀ ਹੁੱਕਿਆਂ ਦਾ ਗੁੜਕਣਾ। ਇਦਾਂ ਹੀ ਆ ਭਾਈ ਜਰਾ ਆਪਾਂ ਦੇਸੀ ਲੋਕ ਆ। ਸਾਡੇ ਜੀ ਸਾਬਕਾ ਜਿਹੜੇ ਉਸਤਾਦ ਬੈਠੇ ਆ ਕਬੱਡੀ ਦੇ ਉਸਤਾਦ ਸ਼ਮਸ ਲਤੀਫ ਸਾਹੀ ਸਾਹਿਬ ਜੀ, ਇਹ ਸਜਾਦ ਉਹਨਾਂ ਨੇ ਵੀ ਕਹਿੰਦੇ ਆ ਵੀ ਅਸੀਂ ਵੀ ਇਹਨਾਂ ਕੋਲੋਂ ਉਂਗਲੀ ਫੜ ਕੇ ਮਾਸ਼ਾਅੱਲਾ ਮਾਸ਼ਾਅੱਲਾ ਸਾਡੇ ਸੀਨੀਅਰ ਪਲੇਅਰ ਨੇ, ਅੱਲਾਹ ਪਾਕ ਇਹਨਾਂ ਨੂੰ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇ। ਇਹਨਾਂ ਨੇ ਸਾਨੂੰ ਚਲਾਇਆ, ਮਿਹਨਤ ਕਰਵਾਈ, ਵਾਹ ਵਾਹ ਵਾਹ, ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਖੜਾਇਆ ਜੀ। ਕੀ ਬਾਤ, ਕੀ ਬਾਤ। ਅਸੀਂ ਇਹ ਸਾਡੇ ਨਾਲ ਹੀ ਨੇ ਤੇ ਇਹਨਾਂ ਦਾ ਮੁਹੱਬਤ ਕਰਨ ਦਾ ਕਿਆ ਮੇਰੇ ਮੁਕੱਦਰ ਵੇਖੋ ਜੀ ਕਿ ਸਾਡੀ ਮੁਲਾਕਾਤ ਬਾਈ ਸਜਾਦ ਨੇ ਕਰਾਤੀ ਸ਼ਮਸ ਲਤੀਫ ਸਾਹਿਬ ਨਾਲ। ਮੁਹੰਮਦ ਖਾਨ ਸਾਹਿਬ ਬੈਠੇ ਨਾਲ ਇੰਟਰਨੈਸ਼ਨਲ ਕਬੱਡਰ ਆ ਜੀ, ਤੇ ਫਿਰ ਸਵਾਦ ਆ ਗਿਆ। ਤੁਸੀਂ ਦੇਖਿਆ ਨਹੀਂ ਨਾਲ ਇੰਟਰਨੈਸ਼ਨਲ ਕਮੈਂਟੇਟਰ ਵੀ ਨਾਲ ਆ ਜੀ। ਕੀ ਬਾਤ ਆ, ਗੁਲਦਸਤਾ ਅੱਜ ਇਕੱਠੇ ਹੀ ਆ ਗਿਆ। ਗੁਲਦਸਤਾ ਪੰਜਾਬੀ ਦਾ ਗੁਲਦਸਤਾ। ਔਰ ਇਹਦੇ ਨਾਲ ਨਾਲ ਅੰਜਮ ਸਰੋਈਆ ਸਾਹਿਬ ਖੁਦ ਆਪਣੀ ਸਕਾਫਤ ਨੂੰ ਬਹੁਤ ਪ੍ਰਮੋਟ ਕਰਦੇ ਪਏ ਨੇ, ਪੰਜਾਬੀ ਅਦਬ ਨੂੰ, ਪੰਜਾਬੀ ਗੱਲਾਂ ਨੂੰ, ਪੰਜਾਬੀ ਵਸੇਬ ਨੂੰ। ਔਰ ਇਹ ਪੰਜਾਬ ਸੋਹਣਾ ਲੱਗਦਾ ਡੇਰਿਆਂ ਨਾਲ, ਹਵੇਲੀਆਂ ਨਾਲ, ਦੇਸੀ ਗੁਫ਼ਤਗੂ ਨਾਲ, ਪੰਜਾਬੀ ਬੋਲੀ ਨਾਲ। ਔਰ ਮੈਂ ਸੋਸ਼ਲ ਮੀਡੀਆ ਦਾ ਜਿਹੜਾ ਸਾਨੂੰ ਬਹੁਤ ਵੱਡਾ ਪੰਜਾਬੀਆਂ ਨੂੰ ਫਾਇਦਾ ਹੋਣ ਡਿਆ, ਉਹ ਅੰਜਮ ਸਰੋਈਆ ਵਰਗੇ ਲੋਕ ਮੁਹੱਬਤ ਕਰਦੇ ਪਏ ਨੇ ਕਿ ਆਪਣੇ ਆਪ ਨੂੰ ਪ੍ਰਮੋਟ ਕਰਨੇ, ਆਪਣੀ ਮਿੱਟੀ ਨੂੰ, ਆਪਣੀ ਸਰ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ, ਉਹ ਤੁਸੀਂ ਇਹ ਪੜ੍ਹੀ ਹੋਈ ਬੜੀ ਜਗ੍ਹਾ ਚੜ੍ਹਦੇ ਪੰਜਾਬ ਵਾਲਿਆਂ ਤੇ ਇਹ ਜ਼ਰਾ ਦੋਸਤਾਂ ਨੂੰ ਸੁਣਾਓ। ਔਰ ਚੜ੍ਹਦਾ ਪੰਜਾਬ ਹੋਵੇ ਭਾਵੇਂ ਲਹਿੰਦਾ ਪੰਜਾਬ ਹੋਵੇ, ਪੰਜਾਬ ਤੇ ਪੰਜਾਬੀ ਅਸਰ ਹੋਈ ਹੈ ਜੀ। ਪਰ ਕਹਿੰਦੇ ਆ ਨਾ ਕਿ ਉਧਰ ਵਾਲਾ ਘਰ ਨਹੀਂ ਭੁੱਲਿਆ, ਸਾਨੂੰ ਅੰਬਰਸਰ ਨਹੀਂ ਭੁੱਲਿਆ, ਤੇ ਹਿਜਰਤ ਵਾਲੇ ਦਿਨ ਦਾ ਮੰਜ਼ਰ ਲੱਖ ਭੁਲਾਇਆ ਪਰ ਨਹੀਂ ਭੁੱਲਿਆ। ਉਧਰ ਵਾਲਾ ਘਰ ਨਹੀਂ ਭੁੱਲਿਆ। ਨਾਲ ਉਸਤਾਦ ਦਾਮਨ ਸਾਹਿਬ ਕਹਿੰਦੇ ਨੇ ਪੰਜਾਬੀ ਤੇ ਪੰਜਾਬੀ ਹੈ ਨਾ, ਕਿ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ। ਮੈਂ ਪਿੰਡੂ ਪਰ ਸ਼ਹਿਰੀਏ ਰੰਗ ਦਾ ਹਾਂ, ਜਾਣਾ ਉਰਦੂ ਫਾਰਸੀ ਵੀ ਖੂਬ ਕਰਕੀ, ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ। ਪਰ ਇੱਥੇ ਰਵਾਂ ਤੇ ਯੂਪੀ ਚ ਕਰਾਂ ਗੱਲਾਂ, ਐਸੀ ਅਕਲ ਮੈਂ ਛਿੱਕੂ ਤੋਂ ਟੰਗਦਾ ਹਾਂ। ਤੇ ਮੋਤੀ ਕਿਸੇ ਪੰਜਾਬੀ ਦੀ ਅੱਖ ਦਾ ਹਾਂ, ਟੋਟਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਮੋਤੀ ਆਪਾਂ ਪੰਜਾਬੀ ਆ ਜੀ। ਔਰ ਸਾਡੀ ਮੁਹੱਬਤਾਂ ਪੰਜਾਬ ਨਾਲ, ਸਾਡੀ ਜੀਭ ਪੰਜਾਬੀ, ਸਾਡੀ ਬੋਲੀ ਪੰਜਾਬੀ, ਸਾਡੇ ਖਾਬ ਪੰਜਾਬੀ। ਲਫ਼ਜ਼ ਜ਼ਿੰਦਾਬਾਦ ਜੀ। ਮਿਹਰਬਾਨੀ ਜਨਾਬ। ਚੜ੍ਹਦੇ ਪੰਜਾਬ ਵਾਲਿਆਂ ਦੀ ਗੱਲ ਤਾਂ ਕੀਤੀ ਸੀ ਵੀ ਆ ਸਾਰੇ ਸਟਾਰਾਂ ਨੂੰ ਮਾਸ਼ਾਅੱਲਾ ਉਹ ਬੱਚਾ ਜਾਣਦਾ, ਤੇ ਉਹਨਾਂ ਦੀ ਵੀ ਮਿਹਰਬਾਨੀ ਜੀ।